ਚੱਲ अस्सलाम वालेकुम जी। ਅੱਜ ਇੱਕ ਅਸੀਂ ਨਿੱਕਾ ਜਿਹਾ ਹਿਸਾਬ ਕਿਤਾਬ ਕਰਦੇ ਹਾਂ। ਤੁਹਾਨੂੰ ਦੱਸਦੇ ਹਾਂ ਕਿ ਇਹ ਕਣਕ ਦੀ ਫਸਲ ਜੀ, ਜਿਹੜੀ ਇਹ ਜ਼ਮੀਨ ਹੈ ਨਾ, ਇਸ ਦਾ ਠੇਕਾ ਕੋਈ 1,40,000 ਰੁਪਏ ਸਾਲ ਦਾ ਹੈ। ਇੱਕ ਨਿੱਕਾ ਜਿਹਾ ਹਿਸਾਬ ਕਿਤਾਬ ਮੈਂ ਕੀਤਾ, ਨਾਲ ਤੁਹਾਡਾ ਨਾਲ ਸਾਂਝਾ ਵੀ ਕਰਦਾ ਰਹਾਂ। ਇਹ ਛਿਮਾਈ ਦੀ ਫਸਲ ਹੈ। ਜਿਹੜਾ ਛਿਮਾਈ ਦਾ ਠੇਕਾ ਹੈ ਉਹ ਬਣਦਾ ਇਹਦਾ ਜੀ 70,000 ਰੁਪਈਆ। ਇਹਨੂੰ 2 ਬੋਰੀ ਅਸੀਂ DAP ਪਾਈ ਹੋਈ, 14,000 ਤੋਂ ਬੋਰੀ ਲਈ, ਉਹ 28,000 ਬਣ ਗਿਆ। ਜਿਹੜੀ ਜ਼ਮੀਨ ਦੀ ਤਿਆਰੀ ਹੈ ਨਾ, ਸਾਰੀ ਗੱਡਣ ਤਿਕਰ ਜਿਹੜੀ ਤਿਆਰੀ ਹੈ ਜ਼ਮੀਨ ਦੀ, ਉਸ ਤੇ ਤਕਰੀਬਨ 20,000 ਰੁਪਈਆ ਇਸ ਦੀ ਤਿਆਰੀ ਤੇ ਲੱਗਾ। ਅੱਗੂ ਜੀ ਇਸ ਦਾ ਇੱਕ ਥੈਲਾ ਬੀਜ ਦਾ ਜਿਹੜਾ ਅਸੀਂ ਸ਼ਹਿਰੋਂ ਮੰਗਾ ਕੇ ਪਾਇਆ ਹੈ ਨਾ, ਉਹ 8,000 ਦਾ ਇੱਕ ਥੈਲਾ ਬਣਿਆ। ਇਸ ਨੂੰ 2.5 ਬੋਰੀਆਂ ਯੂਰੀਆ ਪਾਈਆਂ, ਜਿਹੜੀ ਕਿ ਤਕਰੀਬਨ 5500 ਤੋਂ ਯੂਰੀਆ ਲੈ ਕੇ ਪਾਈ, ਉਹ ਵੀ ਮਿਲਦੀ ਕੋਈ ਨਾ, ਬੜੀ ਔਖੀ ਜੀ ਹੋ ਕੇ 13,500 ਦੀ ਉਹ ਯੂਰੀਆ ਬਣ ਗਈ। ਅੱਗੂ ਪੋਟਾਸ਼ ਇਹਨੂੰ ਪਾਈ ਜੀ, 14,000 ਦਾ ਥੈਲਾ ਲਿਆ, ਅੱਧੀ ਪੋਟਾਸ਼ ਇਹਨੂੰ ਪਾਈ, 7,000 ਦੀ ਉਹ ਪਈ। ਇਸ ਨੂੰ ਬੁੜੇ ਨੇ ਸਪਰੇਅ ਕੀਤਾ ਗੰਦ ਵਾਲਾ ਕਿ ਜਿਹੜੀ ਬੂਟੀਆਂ ਜਿਹੜੀਆਂ ਉਹ ਨਾ ਜਮਨ ਸਾਫ਼ ਜੀ ਹੋ ਜਾਵੇ, ਉਹ 2500 ਦਾ ਸਪਰੇਅ ਆਇਆ। ਜਿਹੜੀ ਮਜ਼ਦੂਰੀ ਹੈ ਨਾ, ਜਿਹੜੀ ਇਹ ਕਣਕ ਨੂੰ ਹੱਥਾਂ ਤੇ ਵਢਾ ਕੇ ਮੁੜ ਥ੍ਰੈਸ਼ਰ ਤੇ ਗਾਹ ਕੇ ਤੇ ਮੁੜ ਭੋਂ ਬਣਾਉਣਾ, ਉਹ ਤਕਰੀਬਨ 40,000 ਰੁਪਏ ਤੋਂ ਜ਼ਿਆਦਾ ਹੀ ਬਣਦੀ ਹੈ, ਘੱਟ ਨਹੀਂ ਬਣਦੀ। ਅਸੀਂ 40 ਦਾ ਜ਼ਰਾ ਉਹ ਅੰਦਾਜ਼ਾ ਲਾ ਲੈਂਦੇ ਹਾਂ। ਨਾਲ ਹੀ ਜਿਹੜਾ ਪਾਣੀ ਹੈ, 4 ਪਾਣੀਆਂ ਲੱਗਣ ਜੀ, ਜਿਹੜਾ ਬਿੱਲ ਹੈ 50 ਰੁਪਏ ਯੂਨਿਟ ਤੇ ਚਲਾ ਗਿਆ, ਤਕਰੀਬਨ 16,000 ਰੁਪਏ ਅਸੀਂ ਉਹ ਪਾਇਆ, ਬਣਦਾ ਵੱਧ ਹੀ ਹੈ। ਇਹ ਟੋਟਲ ਜਿਹੜਾ ਇਹਦੀ ਲਾਗਤ ਬਣਦੀ ਹੈ ਨਾ ਕਣਕ ਦੀ ਕਿੱਲੇ ਦੀ, 1 ਕਿੱਲੇ ਦੀ, ਉਹ 1,69,000 ਰੁਪਈਆ। ਉਹ ਤਕਰੀਬਨ ਜੀ ਜੱਟ ਆਂਦੇ ਨੇ ਕਿ 1 ਲੱਖ ਤੇ 1,70 ਬਣਦੀ ਹੈ 1 ਕਿੱਲੇ ਦੀ। ਜਿਹੜੀ ਐਵਰੇਜ ਨਿਕਲਦੀ ਹੈ ਨਾ ਫਸਲ, ਉਹ ਕੋਈ ਕਿੱਲਾ 50 ਮਣ ਵੀ ਹੋ ਸਕਦਾ ਨਿਕਲ ਜਾਵੇ, ਕੋਈ 32-34 ਮਣ ਨਿਕਲ ਜਾਵੇ ਜੇ, ਲੇਕਿਨ ਐਵਰੇਜ ਸਾਡੇ ਕੋਲ ਅਗਰ ਮੇਰੇ ਕੋਲ 15-16 ਕਿੱਲੇ ਹੈ ਨਾ, ਤਕਰੀਬਨ 40-41-42 ਇਹ ਸਾਡੀ ਐਵਰੇਜ ਨਿਕਲਦੀ ਹੈ। ਔਰ ਉਹ ਬਣਦਾ ਜੀ 1,56,000 ਰੁਪਏ ਅਗਰ 40 ਮਣ ਵੀ ਕਿੱਲੇ 'ਚੋਂ ਔਸਤ ਨਿਕਲੇ ਤਾਂ। ਜਿਹੜਾ ਪਿੱਛੇ ਫਰਕ ਰਹਿੰਦਾ ਨਾ, ਉਹ ਤਕਰੀਬਨ ਜਿਹੜਾ ਹਰ ਜ਼ਿਮੀਦਾਰ ਹੈ ਉਹ ਕਣਕ ਗੱਡੇ ਤੇ 13-14,000 ਰੁਪਈਆ ਪੱਲਿਓਂ ਦੇ ਕੇ ਉਸ ਦੀ ਜਾਨ ਛੁੱਟਦੀ ਹੈ। ਹਾਲੀਆਂ ਦਿਨ ਕਿ 3900 ਰੇਟ ਵੱਧ ਹੈ, 3200 ਹੋਣਾ ਚਾਹੀਦਾ, 3,000 ਹੋਣਾ ਚਾਹੀਦਾ। ਜੇ ਉਹ ਹੋਵੇ ਤਾਂ ਮੁੱਢੂ ਬੱਠਾ ਬਹਿ ਗਿਆ, ਇਹ ਸਾਨੂੰ ਹੋਰ ਘਾਟਾ ਪੈ ਗਿਆ। ਅਜੇ ਵੀ ਸਮਝੋ ਕਿ ਇਹ ਕਿੱਲਾ ਜਿਹੜਾ ਇਹ ਕਣਕ ਦਾ ਹੈ 13-14,000 ਰੁਪਈਆ ਉਹ ਪੱਲਿਓਂ ਪਾਉਂਦਾ ਹੈ, ਲੇਕਿਨ ਮਜਬੂਰੀ ਹੈ, ਗੜਨੀ ਮੁੜ ਵੀ ਪਾਉਂਦੀ ਹੈ, ਘਰ ਖਾਣ ਨੂੰ ਹੋ ਜਾਂਦੀ ਹੈ, ਕੁਝ ਮੁੜ ਅੱਗਾ ਪਿਛਾਂ ਔਰ ਪਰਾਸਾ ਦੇਣੀ ਵੀ ਹੁੰਦੀ ਹੈ। ਅਸਾਂ ਜਿਹੜਾ ਨੌਕਰ ਰੱਖੇ ਹੁੰਦੇ ਨੇ, ਉਹ ਵੀ ਕਣਕ ਤੇ ਰੱਖੇ ਹੁੰਦੇ ਨੇ, ਉਹਨਾਂ ਨੂੰ ਵੀ 5-7 ਖਲਵਾਰ ਜਿਹੜਾ ਹੁੰਦਾ ਹੈ ਉਹ ਦੇਣੀ ਹੁੰਦੀ ਹੈ। ਮੁੜ ਜਿਹੜਾ ਸਾਡੇ ਕੋਲ ਸਾਰਾ ਸਾਲ ਸਾਡਾ ਕੰਮ ਸ਼ਮ ਕਰਦੇ ਨੇ, ਉਹਨਾਂ ਨੂੰ ਵੀ ਅਸੀਂ ਕਣਕ ਦੇਣੀ ਹੁੰਦੀ ਹੈ। ਪੈਸੇ ਨਾਲ ਉਹ ਟਕਾ ਨਹੀਂ ਹੁੰਦਾ। ਸਾਡੀ ਜਿਹੜੀ ਹੁੰਦੀ ਹੈ ਜ਼ਿਮੀਦਾਰਾਂ ਦੀ ਜਿਹੜੀ ਦੇਲ ਹੈ ਹੁੰਦਾ, ਉਹ ਕਣਕ 'ਚ ਹੁੰਦਾ। ਸਾਨੂੰ ਗੜਨਾ ਇਸ ਵਜ੍ਹਾ ਮਜਬੂਰੀ ਪੈਂਦੀ ਹੈ। ਮੇਰੀ ਗੌਰਮੈਂਟ ਨੂੰ ਅਪੀਲ ਹੈ ਕਿ ਇਹ ਕਿੱਲਾ ਅਗਰ 3900 ਰੁਪਈਆ ਰੇਟ, ਇਹ ਕੋਈ ਰੇਟ ਨਹੀਂ ਹੈ, ਪਿਛਲੇ ਸਾਲ ਵੀ 3900 ਆ, ਇਹ 5,000 ਹੋਵੇ ਨਾ ਤਾਂ ਮੁੜ ਸਾਨੂੰ ਕੁਝ ਬੱਚਤ ਵਿੱਚੋਂ ਬਣ ਜਾਂਦੀ ਹੈ, ਕਮ ਅਜ਼ ਕਮ ਘਰੋਂ ਕਾਸ਼ ਨਹੀਂ ਪਾਉਂਦੀ। ਲਿਹਾਜ਼ਾ ਇਹ ਅਰਜ਼ੋਈ ਹੈ ਕਿ ਇਸ ਥੋੜੀ ਤਵੱਜੋ ਦਿੱਤੀ ਜਾਵੇ ਤੇ ਰੇਟ ਥੋੜਾ ਜਿਹਾ ਨਾ ਬਿਹਤਰ ਕੀਤਾ ਜਾਵੇ, ਤਾਂ ਕਿ ਜ਼ਿਮੀਦਾਰ ਖੁਸ਼ਹਾਲ ਹੋਵੇ ਮੁੜ ਬਣ